ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਖਾਨ ਹੈਦਰਾਬਾਦ ਤੋਂ ਤੁਹਾਡੇ ਅੱਗੇ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਪੌਲੁਸ ਰਸੂਲ ਦਾ ਦੂਸਰਾ ਲਿਖਿਆ ਹੋਇਆ ਖਤ ਕਰੰਥੀਓਂ ਦੀ ਕਲੀਸਿਆ ਦੇ ਨਾਂ ਉਹਦਾ 6ਵਾਂ ਬਾਬ ਤੇ ਉਹਦੀ 14ਵੀਂ ਐਤ ਖੁਦਾ ਦੇ ਕਲਾਮ ਚੋਂ ਪੜਾਂਗੇ। ਤੇ ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਬੇਈਮਾਨਾਂ ਦੇ ਨਾਲ ਡਿੰਗੀ ਪੰਜਾਲੀ ਵਿੱਚ ਨਾ ਜੁਪੋ। ਤੇ ਜਦੋਂ ਅਸੀਂ ਇਹਨੂੰ ਉਰਦੂ 'ਚ ਪੜ੍ਹਨੇ ਆ ਤੇ ਉੱਥੇ ਲਿਖਿਆ, ਨਾ ਹਮਵਾਰ ਜੂਏ 'ਚ ਨਾ ਜੁਤੋ। ਜੂਆ ਪੰਜਾਲੀ ਨੂੰ ਕਹਿੰਦੇ ਨੇ ਤੇ ਪੰਜਾਬੀ ਜ਼ਬਾਨ ਦਾ ਲਫ਼ਜ਼ ਹੈ, ਇਸ ਲਈ ਪੰਜਾਬੀ 'ਚ ਕਿਹਾ ਗਿਆ ਹੈ ਕਿ ਬੇਈਮਾਨਾਂ ਦੇ ਨਾਲ ਡਿੰਗੀ ਪੰਜਾਲੀ 'ਚ ਨਾ ਹੋਵੇ, ਕਿ ਪੰਜਾਲੀ ਡਿੰਗੀ ਨਾ ਹੋਵੇ, ਬਰਾਬਰ ਹੋਵੇ। ਯਾਨੀ ਨਾ ਹੰਵਾਰ ਹੋਵੇ, ਨਾ ਹੰਵਾਰ ਨਾ ਹੋਵੇ। ਇਹਦਾ ਕੀ ਮਤਲਬ ਹੈ? ਅਸੀਂ ਦੁਨੀਆਦਾਰੀ 'ਚ ਵੇਖੀਏ ਤੇ ਯਹੂਦੀ ਲੋਕ ਕੀ ਕਰਦੇ ਸਨ, ਇੱਕ ਪਾਸੇ ਢੱਗਾ ਤੇ ਇੱਕ ਪਾਸੇ ਖੋਤਾ ਜੋ ਕਿਤੇ ਹਲ ਵਾਣਾ ਸ਼ੁਰੂ ਕਰ ਦਿੰਦੇ ਹਨ। ਇੱਕ ਪਾਸੇ ਉੱਚਾ ਹੁੰਦਾ ਸੀ ਤੇ ਇੱਕ ਪਾਸੇ ਨੀਵਾਂ ਹੁੰਦਾ ਸੀ ਤੇ ਉਹ ਡਿੰਗੀ ਪੰਜਾਲੀ ਸੀ। ਤੇ ਉਹ ਚੰਗਾ ਨਹੀਂ ਸੀ, ਇੱਕ ਤੇ ਬਹੁਤਾ ਬੋਝ ਹੁੰਦਾ ਸੀ ਤੇ ਇੱਕ ਤੇ ਘੱਟ। ਤੇ ਇਹ ਮਿਸਾਲ ਵੇਖ ਕੇ ਤੇ ਪੌਲੁਸ ਰਸੂਲ ਕਹਿੰਦਾ ਹੈ ਕਿ ਡਿੰਗੀ ਪੰਜਾਲੀ ਨਹੀਂ ਹੋਣੀ ਚਾਹੀਦੀ। ਡਿੰਗੀ ਪੰਜਾਲੀ ਨੁਕਸਾਨ ਦਿੰਦੀ ਹੈ, ਨਾ ਹੰਵਾਰ ਜੂਆ ਨੁਕਸਾਨ ਦਿੰਦਾ ਹੈ। ਤੇ ਜਦੋਂ ਅਸੀਂ ਇਹਨੂੰ ਆਪਣੀਆਂ ਜ਼ਿੰਦਗੀਆਂ 'ਚ ਵੇਖਦੇ ਹਾਂ ਤੇ ਵਾਕਈ ਡਿੰਗੀ ਪੰਜਾਲੀ ਜਾਂ ਨਾ ਹੰਵਾਰ ਜੂਆ ਨੁਕਸਾਨ ਦਿੰਦਾ ਹੈ। ਅਗਰ ਤੁਹਾਡਾ ਬੱਚਾ ਪੜ੍ਹਿਆ ਲਿਖਿਆ, ਖੁਦਾ ਦੇ ਨਾਲ ਚੱਲਦਾ ਹੈ, ਤੇ ਜੇ ਤੁਸੀਂ ਉਹਦੀ ਸ਼ਾਦੀ ਇੱਕ ਐਸੀ ਕੁੜੀ ਨਾਲ ਕਰਦੇ ਹੋ ਜਿਹੜੀ ਮੋਬਾਈਲ ਤੇ ਫਿਲਮਾਂ ਦੀ ਸ਼ੌਕੀਨ ਹੈ, ਜਿਹੜੀ ਗਾਣੇ ਗਾਉਣ ਦੀ ਸ਼ੌਕੀਨ ਹੈ, ਜਿਹੜੀ ਆਪਣੀ ਮਰਜ਼ੀ ਕਰਨ ਦੀ ਸ਼ੌਕੀਨ ਹੈ, ਜਿਹੜੀ ਆਪਣੇ ਮਾਂ ਪਿਓ ਦੀ ਮਰਜ਼ੀ ਵਿੱਚ ਵੀ ਨਹੀਂ ਰਹਿੰਦੀ, ਤੇ ਉਹ ਪੜ੍ਹੀ ਲਿਖੀ ਜ਼ਰੂਰ ਹੈ, ਤੇ ਜਦੋਂ ਤੁਸੀਂ ਉਹਨਾਂ ਦੀ ਸ਼ਾਦੀ ਕਰ ਦਿੰਦੇ ਹੋ ਤੇ ਖੁਦਾ ਦਾ ਤੇ ਬੇਈਮਾਨਾਂ ਦਾ, ਖੁਦਾ ਦੇ ਲੋਕਾਂ ਦਾ ਤੇ ਬੇਈਮਾਨ ਲੋਕਾਂ ਦਾ ਮੇਲ ਨਹੀਂਗਾ, ਫਿਰ ਉਹ ਖਾਨਦਾਨ 'ਚ ਤਬਾਹੀ ਹੁੰਦੀ ਹੈ। ਤੇ ਮੈਂ ਤੁਹਾਨੂੰ ਇਹ ਦੱਸ ਦਿਆਂ, ਅੱਜ ਮੇਰਾ ਟੌਪਿਕ ਇਹਦੇ ਤੇ ਖਾਸ ਤੌਰ ਤੇ ਆ, ਮਾਂ-ਬਾਪ ਦੇ ਗਲਤ ਫੈਸਲੇ ਬੱਚਿਆਂ ਲਈ ਨੁਕਸਾਨ ਦਿੰਦੇ ਨੇ, ਸ਼ਾਦੀ ਦੇ ਮਸਲੇ 'ਚ ਵੀ ਨੁਕਸਾਨ ਦਿੰਦੇ ਨੇ ਤੇ ਖਾਨਦਾਨੀ ਮਸਾਇਲ 'ਚ ਵੀ ਨੁਕਸਾਨ ਦਿੰਦੇ ਨੇ, ਖਾਨਦਾਨੀ ਦੁਸ਼ਮਣੀਆਂ 'ਚ ਵੀ ਨੁਕਸਾਨ ਦਿੰਦੇ ਨੇ। ਬੱਚੇ ਦੁਸ਼ਮਣੀਆਂ ਚਲਾਉਣਾ ਨਹੀਂ ਚਾਹੁੰਦੇ ਤੇ ਮਾਂ-ਬਾਪ ਕਹਿੰਦੇ ਨੇ ਸਾਡਾ ਵੈਰ ਹੈ ਉਹਨਾਂ ਨਾਲ, ਤੂੰ ਇਹ ਕਿਉਂ ਕਰਨ ਡਿਆ। ਲਿਹਾਜ਼ਾ ਅੱਜ ਮੈਂ ਇਹ ਗੱਲ ਦੱਸਣਾ ਚਾਹਨਾ ਕਿ ਡਿੰਗੀ ਪੰਜਾਲੀ ਤੁਹਾਡੀ ਨਹੀਂ ਹੋਣੀ ਚਾਹੀਦੀ। ਜੇ ਤੁਹਾਡਾ ਬੱਚਾ ਖੁਦਾ ਵੱਲ ਚੱਲਦਾ ਹੈ ਤੇ ਉਹਦੇ ਲਈ ਰਿਸ਼ਤਾ ਖੁਦਾ ਵੱਲ ਜਿਹੜੀ ਚੱਲਦੀ ਹੈ, ਕੁੜੀ ਖੁਦਾ ਦੇ ਨਾਲ ਚੱਲਦੀ ਹੈ, ਉਹਦੇ ਨਾਲ ਕਰੋ। ਜੇ ਤੁਹਾਡਾ ਬੱਚਾ ਗਲਤ ਕੰਮ ਕਰਦਾ ਹੋਵੇ ਤੇ ਤੁਸੀਂ ਲਈ ਸ਼ਾਦੀ ਕਰਨਾ ਚਾਹੁੰਦੇ ਤਾਂ ਉਹਨੂੰ ਰੋਕੋ, ਸ਼ਾਦੀ ਤੋਂ, ਉਹਨੂੰ ਗਲਤ ਕੰਮਾਂ ਤੋਂ ਵੀ ਰੋਕੋ। ਜੇ ਤੁਸੀਂ ਕੋਈ ਇਮਾਨਦਾਰ ਕੁੜੀ ਉਹਦੇ ਨਾਲ ਵਿਆਹਤੀ ਤੇ ਉਹਨਾਂ ਦਾ ਵਸੇਬਾ ਹੋਣਾ ਬੜਾ ਮੁਸ਼ਕਲ ਜੇ। ਉਹ ਲੜਕੀ ਬੜੇ ਦੁੱਖ ਸਹੇਗੀ, ਲੇਕਿਨ ਤੁਸੀਂ ਆਪਣੇ ਮੁੰਡੇ ਵੱਲ ਨਹੀਂ ਵੇਖਿਆ ਕਿ ਸਾਡਾ ਮੁੰਡਾ ਕਹਿੰਦਾ ਅਸਾਂ ਕੁੜੀ ਇੰਝ ਦੀ ਲਿਆਉਣੀ ਹੈ ਜਿਹੜੀ ਖੁਦਾ ਨਾਲ ਚੱਲਦੀ ਹੈ ਤੇ ਸਾਨੂੰ ਸਕੂਨ ਦੇਵੇ, ਲੇਕਿਨ ਆਪਣੇ ਮੁੰਡੇ ਦੇ ਐਬ ਤੁਹਾਨੂੰ ਨਜ਼ਰ ਨਹੀਂ ਆਉਂਦੇ। ਖੁਦਾਰਾ ਡਿੰਗੀ ਪੰਜਾਲੀ ਨਾ ਰੱਖੋ, ਦੁਸ਼ਮਣੀਆਂ ਵੀ ਛੱਡੋ ਤੇ ਬੱਚਿਆਂ ਦੀ ਫਿਕਰ ਵੀ ਕਰੋ। ਬੱਚਿਆਂ ਦੇ ਰਿਸ਼ਤੇ 'ਚ ਵੀ ਜ਼ਰਾ ਧਿਆਨ ਨਾਲ ਵੇਖੋ ਤੇ ਕਾਰੋਬਾਰ ਕਰਦਿਆਂ ਵੀ ਧਿਆਨ ਨਾਲ ਵੇਖੋ। ਮੈਂ ਤੁਹਾਨੂੰ ਬੜੇ ਇਸ਼ਾਰਿਆਂ 'ਚ ਸਮਝਾਉਣ ਡਿਆ ਵਾਂ।
ਮੈਂ ਬੜੇ ਖਾਨਦਾਨ ਤਬਾਹ ਹੁੰਦੇ ਵੇਖੇ ਜੇ। ਮਾਂ-ਬਾਪ ਦੇ ਗਲਤ ਫੈਸਲੇ ਔਲਾਦ ਨੂੰ ਭੁਗਤਣੇ ਪੈਂਦੇ ਨੇ, ਔਲਾਦ ਲਈ ਦਾਗ ਬਣ ਜਾਂਦੇ ਨੇ। ਤੇ ਬਾਜ਼ ਔਕਾਤ ਬੱਚਿਆਂ ਦੇ ਗਲਤ ਫੈਸਲੇ ਮਾਂ-ਬਾਪ ਲਈ ਵੀ ਦਾਗ ਹੁੰਦੇ ਨੇ ਤੇ ਉਹਨਾਂ ਦੇ ਆਪਣੇ ਅੱਗੇ ਵੀ ਦਾਗ ਆ ਜਾਂਦੇ ਲੱਗ ਜਾਂਦੇ ਨੇ। ਦਾਗੀ ਹੋਣ ਤੋਂ ਬਚਾਓ। ਤੇ ਯਾਦ ਰੱਖੋ, ਮੈਂ ਜਿਹੜੀ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਖੁਦਾ, ਮੈਂ ਮਸੀਹਾਂ ਨਾਲ ਖਾਸ ਤੌਰ ਤੇ ਗੱਲ ਕਰਨਾ ਵਾਂ, ਇਮਾਨਦਾਰਾਂ ਨਾਲ ਗੱਲ ਕਰਨਾ ਵਾਂ, ਤੇ ਗੈਰ ਕੌਮ ਦੇ ਲੋਕਾਂ ਨਾਲ ਵੀ, ਜਿਹੜੇ ਮਸੀਹੀ ਨਹੀਂ, ਮੈਂ ਉਹਨਾਂ ਨੂੰ ਗੈਰ ਕੌਮ, ਜਿਹੜੇ ਗੈਰ ਮਸੀਹੀ ਨੇ, ਉਹਨਾਂ ਨਾਲ ਵੀ ਗੱਲ ਕਰਨਾ ਚਾਹੁੰਦਾ ਵਾਂ। ਮੈਂ ਗੈਰ ਕੌਮ ਦੇ ਲਫ਼ਜ਼ ਵਾਪਸ ਲੈਣਾ, ਲੇਕਿਨ ਇਹ ਗੱਲ ਕਰਨਾ ਚਾਹੁੰਦਾ ਵਾਂ ਕਿ ਖੁਦਾ ਦੇ ਨਾਲ ਚੱਲੋ ਤੇ ਆਪਣੇ ਆਪ ਨੂੰ ਦਾਗੀ ਹੋਣ ਤੋਂ ਬਚਾਓ। ਕਿਉਂ? ਇਸ ਲਈ ਕਿ ਖੁਦਾਵੰਦ ਨੇ ਆਸਮਾਨ ਤੇ ਜਿਹੜੀ ਕਲੀਸਿਆ ਲੈ ਕੇ ਜਾਣੀ ਹੈ, ਜਿਹੜੀ ਆਸਮਾਨ ਤੇ ਜਾਣਾ ਜਿਹੜੇ ਲੋਕਾਂ ਨੇ, ਉਹਨਾਂ ਲਈ ਇੱਕ ਹੀ ਖਾਸ ਚੀਜ਼ ਹੈ, ਉਹਨਾਂ ਦੇ ਅੰਦਰ ਕੋਈ ਦਾਗ ਤੇ ਝੁਰਰੀ ਨਾ ਹੋਵੇ। ਤੇ ਜੇ ਤੁਸੀਂ ਆਪ ਹੀ ਆਪਣੇ ਬੱਚਿਆਂ ਨੂੰ ਦਾਗ ਲਾਉਂਦੇ ਹੋ ਜਾਂ ਬੱਚੇ ਆਪ ਦਾਗ ਲਾਉਂਦੇ ਨੇ, ਤੇ ਤੁਸੀਂ ਆਪਣੀ ਔਲਾਦ ਦਾ ਨੁਕਸਾਨ ਕਰਦੇ ਹੋ। ਬੇਸ਼ੱਕ ਇਹ ਹਕੀਕਤ ਹੈ ਕਿ ਜਿੰਨੇ ਵੀ ਦਾਗ ਨੇ ਇਹ ਖੁਦਾ ਦੇ ਕਲਾਮ ਨਾਲ ਧੋਤੇ ਜਾ ਸਕਦੇ ਨੇ। ਖੁਦਾ ਦਾ ਕਲਾਮ ਉਹਨੂੰ ਧੋ ਦਿੰਦਾ ਹੈ, ਬਸ਼ਰਤੇ ਕਿ ਉਹ ਜੇ ਖੁਦਾ ਦੇ ਨਾਲ ਚੱਲੇ ਤੇ ਉਹਦੇ ਜਿੰਨੇ ਵੀ ਦਾਗ ਧੱਬੇ ਝੁਰੀਆਂ ਨੇ, ਕਲਾਮ ਉਹਨੂੰ ਸਾਫ਼ ਕਰਕੇ ਤੇ ਸੋਹਣਾ ਬਣਾ ਦਿੰਦਾ, ਉਹਦਾ ਮੇਕਅਪ ਕਰ ਦਿੰਦਾ, ਖੂਬਸੂਰਤ ਬਣਾ ਦਿੰਦਾ। ਲੇਕਿਨ ਨਾ ਹੰਵਾਰ ਜੂਆ ਬੜਾ ਦੁੱਖ ਦਿੰਦਾ ਜੇ। ਨਾ ਹੰਵਾਰ ਯਾਨੀ ਡਿੰਗੀ ਪੰਜਾਲੀ ਇਨਸਾਨੀ ਜ਼ਿੰਦਗੀ 'ਚ ਦੁੱਖ ਹੀ ਦੁੱਖ ਨੇ, ਖੁਸ਼ੀਆਂ ਨਹੀਂ ਜੇ, ਜਿੰਨੀ ਦੇਰ ਤੱਕ ਬਰਾਬਰ ਨਹੀਂ ਹੁੰਦੀ। ਇਸ ਲਈ ਮੈਂ ਆਪਣੇ ਭਰਾਵਾਂ ਤੇ ਭੈਣਾਂ ਨੂੰ ਖਾਸ ਤੌਰ ਤੇ ਕਹਿਣਾ, ਰਿਸ਼ਤੇ ਕਰਨ ਲੱਗਿਆ, ਕਾਰੋਬਾਰ ਕਰਨ ਲੱਗਿਆ ਤੇ ਦੁਸ਼ਮਣੀਆਂ ਕਰਨ ਲੱਗਿਆ ਸੋਚੋ, ਲੜਾਈਆਂ ਕਰਨ ਲੱਗਿਆ ਸੋਚੋ ਕਿ ਅਸੀਂ ਕੀ ਕਰਨੇ ਆ। ਲੜਾਈਆਂ ਵੀ ਬਰਬਾਦੀ ਦਾ ਬਾਇਸ ਬਣਦੀਆਂ ਨੇ। ਆਪਣੇ ਤੋਂ ਵੱਡੇ ਨਾਲ ਲੜਾਈ ਸ਼ੁਰੂ ਕਰ ਲਈ ਤੇ ਬਰਬਾਦੀ ਹੁੰਦੀ ਹੈ। ਲੜਾਈ ਹੈ ਹੀ ਬਰਬਾਦੀ ਹੈ। ਤੇ ਜੇ ਤੁਸੀਂ ਆਪਣੇ ਤੋਂ ਵੱਡਿਆਂ ਨਾਲ ਕਰ ਲਈਏ ਤਾਂ ਉਹਦੀ ਵੀ ਬਰਬਾਦੀ ਹੈ। ਉਹ ਵੱਡਾ ਕੂਵਤ ਵਾਲਾ, ਤਾਕਤ ਵਾਲਾ ਤੇ ਤੁਹਾਨੂੰ ਫੇਰ ਦੇਗਾ। ਇਸ ਲਈ ਤੁਸੀਂ ਨਾ ਹੰਵਾਰ ਜੂਆ ਡਿੰਗੀ ਪੰਜਾਲੀ 'ਚ ਵੜਦੇ ਕਿਉਂ? ਆਪਣੇ ਬਰਾਬਰ ਨਾਲ ਵੀ ਨਾ ਲੜੋ। ਖੁਦਾ ਮਨਾ ਕਰਦਾ ਹੈ, ਲੜਾਈਆਂ ਝਗੜਿਆਂ ਤੋਂ ਮਨਾ ਕਰਦਾ ਹੈ, ਨਾਰਾਜ਼ਗੀਆਂ ਤੋਂ ਮਨਾ ਕਰਦਾ ਹੈ। ਖੁਦਾ ਇੱਕ ਹੀ ਕਹਿੰਦਾ ਹੈ, ਮੁਹੱਬਤ ਕਰੋ, ਪਿਆਰ ਕਰੋ। ਜਦੋਂ ਤੁਸੀਂ ਆਪਣੇ ਤੋਂ ਵੱਡੇ ਨਾਲ ਪਿਆਰ ਕਰੋਗੇ, ਛੋਟੇ ਨਾਲ ਪਿਆਰ ਕਰੋਗੇ, ਖੁਦਾ ਖੁਸ਼ ਹੋਏਗਾ। ਲੇਕਿਨ ਡਿੰਗੀ ਪੰਜਾਲੀ ਬਰਬਾਦੀ ਲੈ ਜਾਂਦੀ ਹੈ। ਸਟੇਟਸ, ਅਸੀਂ ਅੰਗਰੇਜ਼ੀ 'ਚ ਲਫ਼ਜ਼ ਇੱਕ ਸਟੇਟਸ ਵੀ ਕਹਿੰਦੇ ਆ। ਤੁਹਾਡਾ ਬਰਾਬਰ ਦਾ ਜਿਹੜਾ ਤੁਹਾਡੇ ਲਈ ਉਹ ਠੀਕ ਹੈ। ਰਿਸ਼ਤੇ ਕਰਨ ਲੱਗਿਆ ਬਰਾਬਰ ਦਾ ਠੀਕ ਹੈ ਤੇ ਮੁਹੱਬਤ ਕਰਨ ਲੱਗਿਆ ਵੀ ਬਰਾਬਰ ਦਾ ਠੀਕ ਹੈ। ਤੁਹਾਡੇ ਤੋਂ ਵੱਡਾ ਤੁਹਾਨੂੰ ਇਹ ਵੀ ਕਹਿ ਸਕਦਾ ਹੈ, ਹਿੱਖਾਂ ਆਇਆ ਮੁਹੱਬਤ ਵਿਖਾਉਣ ਵਾਲਾ, ਉਹ ਤੁਹਾਨੂੰ ਡਾਂਟੇਗਾ, ਤੁਹਾਨੂੰ ਡੀਗ੍ਰੇਡ ਕਰੇਗਾ। ਇਸ ਲਈ ਡਿੰਗੀ ਪੰਜਾਲੀ 'ਚ ਨਾ ਜਾਓ। ਤੁਸੀਂ ਵੱਡੇ ਦੀ ਇੱਜ਼ਤ ਕਰੋ, ਇਹਤਰਾਮ ਕਰੋ, ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਹੈ, ਡਿੰਗੀ ਪੰਜਾਲੀ 'ਚ ਨਾ ਜਾਓ। ਡਿੰਗੀ ਪੰਜਾਲੀ ਖਾਨਦਾਨਾਂ ਨੂੰ ਬਰਬਾਦ ਕਰ ਦਿੰਦੀ ਹੈ, ਕਲੀਸਿਆਵਾਂ ਨੂੰ ਬਰਬਾਦ ਕਰ ਦਿੰਦੀ ਹੈ, ਇਮਾਨਦਾਰਾਂ ਨੂੰ ਖਰਾਬ ਕਰ ਦਿੰਦੀ ਹੈ, ਲੋਕਾਂ ਨੂੰ ਖਰਾਬ ਕਰ ਦਿੰਦੀ ਹੈ। ਇਸ ਲਈ ਕਿ ਤੁਸੀਂ ਡਿੰਗੀ ਪੰਜਾਲੀ ਚੱਲੋਗੇ ਤੇ ਫਿਰ ਦੁੱਖ ਸਹਿਣਾ ਜ਼ਰੂਰ ਹੈ। ਫਿਰ ਇਹ ਨਾ ਕਹੋ ਕਿ ਮੇਰੇ ਲਈ ਖੁਸ਼ੀਆਂ ਹੋਣਗੀਆਂ। ਤੁਸੀਂ ਜ਼ਿੰਦਗੀ ਦੇ ਬਸਰ ਕਰਨੀ ਹੈ, ਪਰ ਦੁੱਖਾਂ 'ਚ ਰਹਿ ਕੇ ਕਰਨੀ ਹੈ, ਕਿ ਇਹਦਾ ਫੈਸਲਾ ਤੁਸੀਂ ਆਪ ਕੀਤਾ ਹੈ। ਨਾ ਹੰਵਾਰ ਜੂਏ ਜਾਣਾ, ਡਿੰਗੀ ਪੰਜਾਲੀ 'ਚ ਚੱਲਣਾ। ਇਸ ਲਈ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਖਾਸ ਤੌਰ ਤੇ ਕਹਿਣਾ, ਆਪਣੀ ਕੌਮ ਨੂੰ ਕਹਿਣਾ, ਮੁਲਕ ਦੇ ਲੋਕਾਂ ਨੂੰ ਕਹਿਣਾ, ਨਾ ਹੰਵਾਰ ਜੂਏ 'ਚ ਨਾ ਜੁਤੋ, ਡਿੰਗੀ ਪੰਜਾਲੀ 'ਚ ਨਾ ਵੜੋ। ਡਿੰਗੀ ਪੰਜਾਲੀ ਬਰਬਾਦੀ ਕਰ ਦੀਜੇ। ਇੱਕ ਨੂੰ ਤਾਂ ਸੁੱਖ ਦੇ ਜਾਂਦੀ ਹੈ, ਲੇਕਿਨ ਦੂਜਾ ਸਾਰੀ ਉਮਰ ਦੁੱਖ ਸਹਿੰਦਾ ਰਹਿੰਦਾ ਹੈ ਤੇ ਉਹ ਲੜਦਾ ਵੀ ਰਹਿੰਦਾ ਤੇ ਕੋਸਦਾ ਵੀ ਰਹਿੰਦਾ। ਇਸ ਲਈ ਫੈਸਲੇ ਕਰਨ ਲੱਗਿਆ ਸੋਚੋ ਤੇ ਗੌਰ ਕਰੋ, ਅਸੀਂ ਕੀ ਕਰਨ ਰਹੇ ਹਾਂ। ਅਸੀਂ ਇਹਦੇ ਤੇ ਫਿਰ ਗੱਲ ਕਰਾਂਗੇ। ਅੱਜ ਦਾ ਵਕਤ ਸਾਡਾ ਖਤਮ ਹੋ ਗਿਆ ਤੇ ਫਿਰ ਗੱਲ ਕਰਾਂਗੇ। ਖੁਦਾ ਤੁਹਾਨੂੰ ਇਸ ਕਲਾਮ ਨੂੰ ਸਮਝਣ ਦੀ ਤੌਫੀਕ ਦੇਵੇ। ਆਮੀਨ।